ਸਾਡੇ ਨਾਲ ਕੁਲਵਿੰਦਰ ਸਿੰਘ ਬਾਜਵਾ ਜੀ ਮੌਜੂਦ ਨੇ। ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਜੀ अस्सलाम वालेकुम जी वालेकुम सलाम सर, की हाल ठीक है जनाब, मेहरबानी, शुक्रिया सब दोस्तों ਨੂੰ सलाम जी, अपना प्यार मोहब्बत जी। वालेकुम अस्सलाम। ਤੁਹਾਡੇ ਵਾਸਤੇ ਵੇਖ ਲਓ ਅੱਜ ਆਪਣਾ ਕਿੰਨੀਆਂ ਸੋਹਣੀਆਂ ਦੋ ਲਾਈਨਾਂ। जी। मैं कहना कमाल करता ना हैं? जी, अज तो पूरे पूरे शायर लगे हैं मेरे को। ਤੁਸੀਂ ਨਿਹਾਲ ਹੋ ਗਏ ਹੋ ਨਾ। निहाल सर निहाल। मैं तो कहना कि किताब लिखा ना सी छापी है। ਓਹੋ, ਏਡੀ ਸੋਹਣੀ ਸ਼ਾਇਰਾ ਹੈ। ਤੁਸੀਂ ਸ਼ੁਰੂ ਤੋਂ ਲੈ ਕੇ ਹਾਂ। ਬਹੁਤ ਕਮਾਲ ਨਜ਼ਮ ਕਹਿੰਦੇ ਨੇ। जी जी बिल्कुल, मैं सुनिया ने पहले भी बड़ी अच्छी नज़मां होंदियां ने। ते सानू दे देन ना अपना एक मसूदा जड़ा वे बना के नहीं, ਅਸੀਂ ਉਹਨੂੰ जनाब ਇਹ ਅਸੀਂ छाप के ਇਹ ਮਕਸੂਦਾ ਨਹੀਂ ਦਿੰਦੀਆਂ ਨਾ ਮਕਸੂਦਾ ਤੇ। ਇਹ ਸਾਨੂੰ ਆਪ ਹੀ ਸ਼ਾਇਰੀ ਇਕੱਠੀ ਕਰਨੀ ਪੈਣੀ। ਜਿੱਥੇ ਮਕਸੂਦ ਹੁੰਦਾ ਉੱਥੇ ਹੀ ਮਸੂਦਾ ਕਰਦੀਆਂ ਨੇ। हाँ ਅੱਛਾ हाँ ठीक है जी। वासदे रहन जिंदे रहन, अल्लाह ताला सलामत रखे और हर खुशियार नेमत दिल मंगे अता करे रब आमीन और आमीन शानियां ये दो फरमाए ते आमीन। दुआ है सर सब वास्ते पूरे मौके दे वास्ते। जी खैर होए ਤੁਹਾਡੀ। एक्टिंग दा जनाब मौजूद हाँ जी। एक्टर ਕੀ ਤੁਸੀਂ ਐਕਟਰ ਹੋ? जी एक्टर बना दिता जांदा है। ਐਕਟਰ एक्टर हुंदा नहीं इंसान, ਉਹਨੂੰ ਬਣਾ ਦਿੱਤਾ ਜਾਂਦਾ ਹੈ। ਬਣਾ ਦਿੱਤਾ ਜਾਂਦਾ ਹੈ। ਤੁਸੀਂ ਸੁਣਦੇ ਨੇ ਐਕਟ ਦਾ ਰਿਐਕਟ ਹੁੰਦਾ ਹੈ। ਜੀ ਬਿਲਕੁਲ। ਐਕਟ ਦਾ ਹਰ ਐਕਟ ਦਾ ਰਿਐਕਟ ਹੁੰਦਾ ਹੈ ਔਰ ਇਹ ਵੀ ਹੈ ਕਿ ਇਹ ਜਿਹੜੀ ਦੁਨੀਆ ਦੀ ਸਟੇਜ ਹੈ, ਤੁਸੀਂ ਰੀਅਲ ਲਾਈਫ ਜਿਹੜੀ ਗੁਜ਼ਾਰ ਰਹੇ ਹੋ, ਬੇਸਿਕਲੀ ਤੁਸੀਂ ਆਪਣਾ ਰੋਲ ਪਲੇ ਕਰ ਰਹੇ ਹੋ। ਜੀ ਬਿਲਕੁਲ ਠੀਕ ਹੈ, ਇਸ ਤਰ੍ਹਾਂ ਹੀ ਹੈ। ਲੇਕਿਨ ਉਸ ਰੋਲ ਪਲੇ ਦੇ ਵਿੱਚ ਤੁਸੀਂ ਦੇਖੋ ਕਿ ਵੀ ਨੈਗੇਟਿਵਿਟੀ ਔਰ ਪੋਜ਼ਿਟਿਵਿਟੀ ਜਿਹੜੀ ਹੈ ਉਹ ਦੁਨੀਆ ਸਿਖਾਉਂਦੀ ਹੈ। ਦੁਨੀਆ ਨੈਗੇਟਿਵਿਟੀ ਔਰ ਪੋਜ਼ਿਟਿਵਿਟੀ ਦੁਨੀਆ ਸਿਖਾਉਂਦੀ ਹੈ। ਸਿਖਾਉਂਦੀ ਹੈ ਸਰ। ਅੱਛਾ ਜੀ ਜੀ। ਮੈਂ ਸੁਣ ਰਿਹਾ, ਮੈਂ ਰਿਪੀਟ ਇਸ ਕਰਕੇ ਮੈਨੂੰ ਜਿਹੜੀ ਗੱਲ ਨਹੀਂ ਸਮਝ, ਮੈਂ ਇਸ ਕਰਕੇ ਕਰ ਰਿਹਾ ਜੀ। ਜੀ ਜੀ। ਇੱਕ ਬੰਦਾ ਜਿਹੜਾ ਵੇ ਉਹ ਤੁਹਾਡੇ ਨਾਲ ਸਿੱਧਾ ਜਾ ਰਿਹਾ, ਜਿਸ ਤੋਂ ਤੁਸੀਂ ਉਹਨੂੰ ਪੁੱਠਾ ਸਮਝੋਗੇ, ਪੁੱਠਾ ਉਹਨੂੰ ਕਰੋਗੇ ਤੇ ਲਾਜ਼ਮੀ ਗੱਲ ਇੱਕ ਉਹਦਾ ਵੀ ਤੇ ਰਿਐਕਟ ਆਏਗਾ ਨਾ। ਜੀ ਜੀ। ਠੀਕ ਹੈ ਨਾ, ਉਹ ਵੀ ਤੇ ਰਿਐਕਟ ਕਰੇਗਾ ਕਿਉਂਕਿ ਉਹ ਅਗਰ ਐਕਟਰ ਹੈ ਤੇ ਉਹ ਇਕੱਲੇ ਜਮੇ ਐਕਟਰ। ਠੀਕ ਹੈ। ਅਗਲਾ ਵੀ ਐਕਟਰ ਹੋ ਸਕਦਾ ਨਾ। ਮਤਲਬ ਸਾਰੇ ਉਸ ਹਿਸਾਬ ਨਾਲ ਤੇ ਸਾਰੇ ਐਕਟਰ ਨੇ ਨਾ। ਸਾਰੇ ਐਕਟਰ ਨੇ, ਲੇਕਿਨ ਮੈਂ ਤੁਹਾਨੂੰ ਦੱਸਣਾ ਪਿਆ ਕਿ ਇੱਕ ਐਕਟਿੰਗ ਹੈ ਪੋਜ਼ਿਟਿਵ, ਇੱਕ ਐਕਟਿੰਗ ਹੈ ਆਪਣਾ ਜਿਹੜਾ ਉਹ ਨੈਗੇਟਿਵ। ਉਹਦੀ ਗੱਲ ਕਰ। ਅੱਛਾ ਐਕਟਰ ਤਾਂ ਸਾਰੇ ਹੀ ਠੀਕ ਹੈ। ਐਕਟਰ ਤਾਂ ਪੂਰੀ ਦੁਨੀਆ ਹੀ ਐਕਟਰ ਹੈ। ਉਹ ਐਕਟ ਕਰਨ ਆਈ ਹੈ, ਆਪਣੀ ਆਪਣੀ ਜ਼ਿੰਦਗੀ ਗੁਜ਼ਾਰ ਕੇ ਚਲੇ ਜਾਣਾ ਨੇ। ਠੀਕ ਹੈ। ਜਿਵੇਂ ਜਿਵੇਂ ਜਿਹੜੇ ਡਿਊਟੀਆਂ ਲੱਗੀਆਂ ਨੇ ਲਾਈਆਂ ਨੇ ਰੱਬ ਸੋਨੇ ਨੇ, ਉਹ ਡਿਊਟੀਆਂ ਆਪਣੀ ਨਿਭਾ ਕੇ ਨੇ ਚਲੇ ਜਾਣਾ। ਠੀਕ ਹੈ। ਤੇ ਹੁਣ ਇਹਦੇ ਵਿੱਚ ਗੱਲ ਹੈਗੀ ਹੈ ਕਿ ਵੀ ਲਾਜ਼ਮੀ ਗੱਲ ਹੈ ਕਿ ਵੀ ਤੁਸੀਂ ਜਿਸ ਵਕਤ ਇੱਕ ਬੰਦਾ ਤੁਹਾਨੂੰ ਇੰਨਾ ਕੁ ਨਿੱਜੀ ਤੇ ਲੈ ਆਵੇ, ਇੰਨਾ ਕੁ ਨਿੱਜੀ ਤੇ ਲੈ ਆਵੇ ਔਰ ਉਹ ਆ ਕੇ ਤੁਹਾਨੂੰ ਉਂਗਲ ਕਰਦਾ ਜੇ ਤੁਸੀਂ ਲਾਜ਼ਮੀ ਗੱਲ ਹੈ ਕਿ ਉਹ ਰਿਐਕਟ ਕਰੋਗੇ ਤੇ ਕੀ ਉਹਨੂੰ ਕੀ ਕਹੋਗੇ ਜੀ ਕਿ ਅੱਛਾ ਐਕਟਰ ਨਹੀਂ। ਨਹੀਂ, ਦੇਖੋ ਹਰ ਐਕਟ ਦਾ ਰਿਐਕਟ ਹੈ, ਉਹਦੇ ਵਿੱਚ ਅੱਛਾ ਬੁਰਾ ਕਹਿਣ ਦੀ ਤੇ ਨਾ ਕਿਸੇ ਨੂੰ ਜ਼ਰੂਰਤ ਹੈ। ਜਿਵੇਂ ਮੈਂ ਅਰਜ਼ ਕੀਤੀ ਸੀ ਕਿ ਤੁਸੀਂ ਬਾਈ ਡਿਫਾਲਟ ਜੋ ਹੈ ਉਹ ਸੋ ਰਹਿਣਾ ਹੈ। ਤੁਸੀਂ ਬਹੁਤ ਅੱਛੇ ਹੋ ਤੇ ਬੁਰੇ ਨਹੀਂ ਹੋ ਸਕਦੇ, ਬਹੁਤ ਬੁਰੇ ਹੋ ਜਾਂ ਬੁਰੇ ਹੋ ਤੇ ਅੱਛੇ ਨਹੀਂ ਹੋ ਸਕਦੇ। ਲਿਹਾਜ਼ਾ ਐਜ਼ ਇਟ ਇਜ਼ ਕਬੂਲ ਕਰਨਾ, ਤੁਹਾਡੇ ਐਕਟ ਨੂੰ ਕਬੂਲ ਕਰਨਾ ਔਰ ਆਪਣੇ ਐਕਟ ਤੇ ਕਾਇਮ ਰਹਿਣਾ। ਜੀ ਬਿਲਕੁਲ। ਇਹ ਮੇਰੇ ਖਿਆਲ ਹੈ ਕਿ ਅੱਛੀ ਪਰਫਾਰਮੈਂਸ ਦਾ ਰਾਜ਼ ਵੀ ਇਹੋ ਹੀ ਹੈ ਔਰ ਅੱਛੀ ਪਰਫਾਰਮੈਂਸ ਵੀ ਇਹੀ ਹੈ। ਗੱਲ ਇਹ ਕਿ ਤੁਹਾਡਾ ਸਵਾਲ ਹੈ ਕਿ ਅਸੀਂ ਐਕਟਰ ਹਾਂ। ਹਾਂਜੀ। ਅਸੀਂ ਉਹਦਾ ਰਿਪਲਾਈ ਕਰਨ ਤਾਂ ਹਾਂਜੀ ਅਸੀਂ ਐਕਟਰ ਹਾਂ। ਠੀਕ ਹੈ। ਇਹਦੇ ਅੱਗੋਂ ਤੁਸੀਂ ਬੋਲ ਰਹੇ ਨਾ, ਤੁਸੀਂ ਚਲੋ ਉਹਦੇ ਅੱਗੋਂ ਬਹੁਤ ਸਾਰੇ ਸ਼ੇਡ ਵੇਖੋ, ਬਹੁਤ ਸਾਰੇ ਤੁਸੀਂ ਪ੍ਰੋਗਰਾਮ ਸ਼ੁਰੂ ਤੋਂ ਸੁਣ ਰਹੇ ਹੋ। ਪ੍ਰੋਗਰਾਮ ਤੁਸੀਂ ਇੱਕ ਟਾਈਮ ਵਿੱਚ ਬਹੁਤ ਸਾਰੇ ਰੋਲ ਕਰ ਰਹੇ ਹੁੰਦੇ ਹੋ ਜੀ। ਤੁਸੀਂ ਇੱਕ ਸਿੰਗਲ ਰੋਲ ਨਹੀਂ ਕਰ ਰਹੇ। ਨਹੀਂ ਵਾਲਦ ਦਾ ਕਰ ਰਹੇ ਜੇ, ਬੇਟੇ ਦਾ ਕਰ ਰਹੇ ਜੇ, ਆਪਣਾ ਜਿਹੜਾ ਵੇ ਤੁਸੀਂ ਆਪਣੇ ਸ਼ੋਹਰ ਦਾ ਕਰ ਰਹੇ ਜੇ, ਸਾਰੇ ਐਕਟਿਵ। ਇਹ ਮੈਨੂੰ ਅੱਛਾ ਲੱਗਾ। ਇਹ ਮੈਨੂੰ ਬਾਜਵਾ ਸਾਹਿਬ ਮੈਨੂੰ ਲਫ਼ਜ਼ਾਂ ਦਾ ਮਜ਼ਾ ਲੈਣ ਦਿਆ ਕਰੋ ਜਿਹੜਾ ਤੁਸੀਂ ਫਰਮਾਇਆ ਕਿ ਆਪਣੇ ਸ਼ੋਹਰ ਦਾ ਵੀ ਕਰ ਰਹੇ ਹੋ ਤੁਸੀਂ। ਜੀ ਬਿਲਕੁਲ। ਆਪਣੇ ਸ਼ੋਹਰ ਦਾ ਨਹੀਂ ਗੱਲ ਇਹੀ ਹੈ ਕਿ ਤੁਸੀਂ ਸ਼ੋਹਰ ਦਾ ਵੀ ਕਰ ਰਹੇ ਹੋ। ਤੁਸੀਂ ਸਾਰੇ ਐਕਟਿੰਗ ਤਾਂ ਤੁਸੀਂ ਸਾਰੀ ਕਰ ਰਹੇ ਹੋ। ਤੁਸੀਂ ਉਹਦੇ ਚ ਕਿੰਨੇ ਕੁ ਕਾਮਯਾਬ ਜੇ ਉਹ ਤੁਹਾਡੇ ਤੇ ਮਨਸਰ ਹੈ। ਮਤਲਬ ਕਿਹੜਾ ਰੋਲ ਤੁਸੀਂ ਬੜੀ ਕਾਮਯਾਬੀ ਨਾਲ ਨਿਭਾ ਰਹੇ ਹੋ? ਨਿਭਾ ਰਹੇ ਜੇ ਉਹ ਮਕਸਦ ਕਹਿੰਦਾ ਕਿ ਵੀ ਸਾਨੂੰ ਪਤਾ ਵੀ ਕਿ ਅਸੀਂ ਪਹਿਲਾਂ ਰੋਲ ਕਿਹੜੀ
कितनी खूबसूरती ਨਾਲ ਨਿਭਾ ਰਹੇ हैं। अगर अगला बंदा उस खूबसूरती ਨੂੰ नहीं देखता जी, ਉਹਦੀਆਂ ਅੱਖਾਂ ਦਾ ਕਸੂਰ ਹੈ, ਉਹਨੂੰ 2 ਦਫਾ ਐਨਕ ਲਵਾਉਣੀ ਚਾਹੀਦੀ। ठीक है। ਹਾਂ, ਉਹਨੂੰ 2 ਦਫਾ ਐਨਕ ਲਵਾਉਣੀ ਚਾਹੀਦੀ। ਦੋ ਦਫਾ ਤੁਹਾਡੀ ਮੁਰਾਦ ਹੈ, ਇੱਕ ਦੂਰ ਦੀ ਇੱਕ ਨੇੜੇ ਦੀ? नहीं, 3 ਲਵਾਉਣੀ ਚਾਹੀਦੀਆਂ। तीसरी इस वास्ते, हाँ जी, तीसरी इस वास्ते को देखे कि नेड़े की केड़ी है और दूर की केड़ी है। आजकल वैसे ही कहना कोई चीज दो शीशियां। ठीक है, हाँ ठीक है। मकसद कहता कि भी अगर तुसी एक एवं हल्की जी गल, मकसद कि वो की कहते हैं कि भी छोटी जी गल तो परसों का जरा ना गया आटा गुंदी हिलनी क्यों है? उस तो इलावा भी सर मकसद की छोटी जी गल होगी, उनके तो तुसी यानी कि अगर तुसी 100 कोई नीतियां कीतियां ने, वो एक जिहड़ी खामी है उस जिहड़ियां 100 नीतियां ने वो तुहाडी तो बात कर देनी है। ते ओ कह रहे सन कि जो लिखिया तुसी उस तो इलावा जो तुहाडा स्क्रिप्ट लिखिया गया है ना, अदीबा वड़ैच साहबा कह रही सन, उस तो इलावा तुसी कर नहीं सकते। अगर असं खुद लिखने हैं सर, असं खुद लिखने हैं ना, खुद लिखने हैं सर, असं खुद लिखने हैं अपनी कहानी, असं खुद लिख रहे हैं। अच्छा, अपनी कहानी असं, हाँ, अगर असं तो पिछों अपना लिखी लिखाई साडे हाथ च, तुसीं अगर मुकद्दर तकदीर की गल करदे ना, वो ठीक है, वो चल रहे हैं अपनी जगह पे, वो हो रहे हैं। अच्छा, ठीक है, लेकिन उस तो इलावा भी तो तुहानूं कहा गया है ना कि भी नेक काम करो, तुहाडी जिंदगी वधी होएगी। क्या गया कि नहीं कर गया? सदका दियो, तुहाडी जिंदगी वधी होएगी, बीमारियां टल जाणगियां, बलावां टल जाणगियां। वो क्यों किया गया? ठीक है ना, मकसद कहने तो तुहाडे हत्थ च। अज कोरोना ने हर बंदे नूं तन्हाई दे विच वाड़ दित्ता है। इस वास्ते कि भी सोच, तन्हाई दे विच बैठ के सोच तू की लोकां नाल कीता ते की अपने नाल कीता ते की अपने नाल कीता। वाह वाह वाह, ठीक है। फिर उन्हें मजबूर करता है बार बार हाथ धो, जिहड़े गुनाह किते ने तुहाडा स्टेज उन्हें तहस नहस करता है, तहस नहस करता, उन्हें हाथ बार बार धोआन दा वजह की है? इस हाथ नाल जो जो तू कमाया वे, जो जो तू कीता वे, वो बार बार धो, उन्हां गुनाहां नूं धो। ते ओ सरदार साहब, वो ते गल सुनो, एक मजदूर बंदा जिहड़ा इट्टां चुकदा सारी दिहाड़ी बेचारा मर जांदा कर करके मेहनत, वो ते हाथों भी धो रिहा है सर, गंदम दे नाल जो भी पिस जांदी है ना। अच्छा, नहीं वैसे कहते हैं कि मेजोरिटी मारे लोगों की है, ਜਿਹੜੇ ਹੱਕ ਹਲਾਲ ਕਮਾਉਂਦੇ ਉਹ ਮੈਜੋਰਟੀ ਵਿੱਚ ਨੇ, ਔਰ ਜਿਹੜੇ ਹਰਾਮ ਜਾਂ ਦੂਸਰਿਆਂ ਦਾ ਪਸੀਨਾ ਕਸ਼ੀਦ, ਖੂਨ ਕਸ਼ੀਦ ਕਰਦੇ ਨੇ, ਦੂਸਰਿਆਂ ਦੀ ਮਿਹਨਤ ਦੇ ਉੱਤੇ ਮੱਲ ਮਾਰਦੇ, ਥੋੜੇ ਲੋਕ ਨੇ, ਉਹ ਥੋੜੇ ਲੋਕ ਨੇ ਜਿੰਦੇ ਹੱਥ ਨਾ ਲੱਗੇ ਗੁੜ ਖੱਟੇ। ਨਹੀਂ, ਅੰਗੂਰ ਖੱਟੇ, ਮੈਂ ਕਿਹਾ ਦੇਖਿਆ। ਹਾਂ ਵੇਖੋ ਮੇਰੀ ਗੱਲ ਸੁਣੋ, ਨਹੀਂ ਉਹ ਸਰਕਾਰ ਇਹ ਗੱਲ ਹੀ ਤੁਸੀਂ ਹੋਰ ਪਾਸੇ ਇੱਕਦਮ ਲੈ ਜਾਂਦੇ ਹੋ ਨਾ, ਇਹ ਬਹੁਤ ਮਜ਼ਾ ਦਿੰਦੀ ਹੈ ਜਿਹੜੇ ਤੁਸੀਂ ਨਾ ਇੱਕਦਮ ਉਹ बकौल नाहीद, मजा लिया करो, मैं मजा लेना बकौल नाहीद छड़प्पा तुहाडा बहुत तगड़ा है, यकीन करो। असल गल है कि दुनिया दे विच चंद हज़ार लोग ने अरबां दी आबादी च, बल्कि पूरी दुनिया की इकोनॉमी जिहड़े एनालिसिस करते हैं, वो चंद 100 लोग जिहड़े ने उन्हां दे हत्थ विच है पूरी दुनिया की इकोनॉमी। सर तुसीं सही कहंदे जे, हर बंदा जिहड़ा वे भावें वो गरीब है अमीर है, वो किधरे ना किधरे उन्हें कुछ ना कुछ कीता होवे। यानी अगर इट चुकण वाला मजदूर है तो ओदी देखो तुहाडी गल बजाए कि ओदी वाला मजदूर है, क्या उन्हें अपने अपना जिहड़ा उन्हें अपनी जिंदगी च रोजगार करदा ते ओनु नहीं तुहाडी गल वड्डी करना वा, जो तुसीं कहना चाह रहे हो मैं जरा आसान लफ्ज़ां च दसना, तुसीं ज़ाहिर फलसफी बंदे हो, जरा औखा जिहा होएगा आम बंदे नूं समझना। मैं आम गल है कि उसने वादा उसकी मेहनत बनती सी कि 1000 इट्टां उन्हें सुट्टणियां ने या उत्ते पहुँचाणियां ने, ठीक है, उन्हें पहुँचाइयां ने 700 इट्टां, यानी उन्हें ईमानदारी तुहानूं रोकना वा पेशे दे नाल रिलेटेड ना करो। अच्छा, पेशे नाल की रिलेटेड है? पेशे नाल की रिलेटेड है ते ओ बेचारा कितों करेगा? अपने सर जी मेरी सुन लवा ना गल, मैं ते गल करना पिया वां कि वो मौका दिता गया ना कि बैठ के सोच। हुण यार एक मजदूर बंदा, यार मेरी गल सुनो, मजदूर बंदे ने पता नहीं किन्ने नूं अपने घर ही तंग कीता होएगा, उस मजदूर ने किन्ने अपने भरावां दे नाल उन्हां ने बदअखलाकी कीती होनी है, किन्ने दोस्तां दे नाल उन्हें अपना काम पाया होएगा। की करदे जे यूसुफ भाई, खाली तुसीं पेशा ना वेखो। ठीक है, हाँ पेशा ना वेखो, उहदी तुसीं एक्टिंग देखो कि वो एक्टर कितना वड्डा वे,
ਉਹ ਅੱਜ ਤੁਸੀਂ ਸਭ ਨਾਲੋਂ ਜ਼ਿਆਦਾ ਜਿਹੜੇ ਲੋਕ ਅੱਜ ਆਪਣਾ ਬੈਠੇ ਨੇ ਨਾ, ਮਜ਼ਦੂਰ ਜਿਹੜੇ ਇੱਟਾਂ ਚੁੱਕਦੇ ਨੇ, ਉਹ ਆਪਣਾ ਇੱਥੇ ਆਪਣਾ ਜਿਹੜੇ ਤੁਹਾਡੇ ਸੜਕਾਂ ਦੇ ਉੱਤੇ ਬੈਠੇ ਨੇ, ਉਹ ਰਾਸ਼ਨ ਲੈ ਕੇ ਵੇਚਦੇ ਪਏ ਨੇ, ਸਸਤੇ ਦਾਮੋਂ ਵੇਚਦੇ ਪਏ ਨੇ, ਉਹ ਸਾਰੇ ਹੀ ਆਪਣਾ ਮਜ਼ਦੂਰ ਨੇ। ਉਹ ਮੈਂ ਕਿਹਾ ਜੀ ਮਿਸਤਰੀ ਚਾਹੀਦਾ, ਉਹਨਾਂ ਨੇ ਕਿਹਾ ਜੀ ਕੋਈ ਨਹੀਂ ਹੈਗਾ। ਮੈਂ ਕਿਹਾ ਤੁਸੀਂ ਸਾਰੇ ਮਿਸਤਰੀ ਜੇ? ਉਹਨਾਂ ਨੇ ਕਿਹਾ ਜੀ ਸਾਨੂੰ ਉਂਝ ਲੱਭਣ ਡਿਆ ਤਾਂ ਸਾਨੂੰ ਕੀ ਜ਼ਰੂਰਤ ਹੈ ਮਿਸਤਰੀ ਦਾ ਕੰਮ ਕਰਨ ਦੀ। ਹਾਂ, ਉਹ ਕੀ ਨੇ ਉਹ ਸੁਣੇ ਨਹੀਂ ਤੁਸੀਂ? ਸੋਸ਼ਲ ਮੀਡੀਆ ਤੇ ਉੱਤੇ ਆਉਂਦਾ ਪਿਆ। ਦੇਖਦੇ ਸਹੀ ਕੀ ਉਹ ਇੱਕ ਮਹੀਨੇ ਦਾ ਰਾਸ਼ਨ ਲੈ ਕੇ ਮਹੀਨੇ ਵਾਸਤੇ ਘਰ ਚਲੇ ਗਏ ਨੇ। ਉਹ ਬਸ ਆਪਣਾ ਮਹੀਨੇ ਦਾ ਰਾਸ਼ਨ ਉਹਨਾਂ ਨੇ ਇਕੱਠਾ ਕਰ ਲਿਆ। ਅੱਛਾ, ਕੀ ਤੁਹਾਨੂੰ ਨਹੀਂ ਪਤਾ? ਤੁਸੀਂ ਵੀ ਰਿਲੇਟਡ ਜੇ ਮੀਡੀਆ ਦੇ ਨਾਲ? ਨਹੀਂ, ਉਹ ਠੀਕ ਹੈ ਤੁਹਾਡੀ ਗੱਲ, ਲੇਕਿਨ ਤੁਸੀਂ ਵੀ ਡੱਬੇ ਵੰਡ ਕੇ ਆਂਦੇ ਜੇ। ਮੈਂ ਤੁਹਾਡੀ ਵੀ ਤਸਵੀਰਾਂ ਵੇਖੀਆਂ ਨੇ, ਡੱਬੇ ਵੰਡਦੇ ਆਂਦੇ। ਮਕਸਦ ਸੁਣ ਲਵੋ, ਮੇਰੀ ਸੁਣ ਲਵੋ ਕਿ ਵੀ ਗੱਲ ਹੈਗੀ ਹੈ ਕਿ ਵੀ ਕਿਆ ਇਹ ਸਾਡੇ ਸਾਹਮਣੇ ਆਪਣਾ ਹੈ ਨਹੀਂ ਹੈ ਸਾਰੀਆਂ ਗੱਲਾਂ। ਮੇਰਾ ਖਿਆਲ ਹੈ ਗੱਲ ਐਕਟਿੰਗ ਦੀ ਹੋ ਰਹੀ ਹੈ। ਐਕਟਿੰਗ ਦੀ ਬਿਲਕੁਲ ਗੱਲ ਹੈ, ਉਹਦੇ ਪੇਸ਼ੇ ਦੀ ਗੱਲ ਨਾ ਕਰੋ। ਨਹੀਂ, ਐਕਟ ਦੀ ਗੱਲ ਕਰ ਰਹੇ ਹਾਂ, ਐਕਟ ਦੀ ਗੱਲ। ਜਿਹੜਾ ਬੰਦਾ ਵੀ ਐਕਟ ਕਰਦਾ ਪਿਆ, ਜਿਹੜਾ ਬੰਦਾ ਵੀ ਜ਼ਿੰਦਗੀ ਦੇ ਉੱਤੇ ਆਇਆ ਹੋਵੇ ਨਾ, ਉਹਦਾ ਕੋਈ ਨਾ ਕੋਈ ਉਹਦਾ ਰੋਲ ਪਲੇ ਕਰਦਾ ਹੀ ਪਿਆ। ਉਹ ਨੈਗੇਟਿਵਿਟੀ ਵੀ ਉਹਦੇ ਵਿੱਚ ਹੈਗੀ ਹੈ, ਉਹਦੇ ਵਿੱਚ ਪੋਜ਼ਿਟਿਵਿਟੀ ਵੀ ਹੈਗੀ ਹੈ, ਉਹ ਕੋਈ ਫਰਿਸ਼ਤਾ ਨਹੀਂ ਹੈ। ਇੱਕ ਸਰ ਗੱਲ ਇਹ ਵੀ ਕਿ ਸਟੇਜ ਦੇ ਵਿੱਚ ਨੈਗੇਟਿਵ ਰੋਲ ਵੀ ਹੁੰਦੇ ਨੇ, ਪੋਜ਼ਿਟਿਵ ਵੀ ਹੁੰਦੇ ਨੇ। ਜਦੋਂ ਇੱਕ ਅਸੀਂ ਡਰਾਮਾ ਪਲੇ ਕਰ ਰਹੇ ਹਾਂ, ਇੱਕ ਰਾਸ ਧਾਰੀਏ ਅਸੀਂ, ਔਰ ਪੂਰਾ ਅਸੀਂ ਇੱਕ ਰਾਸ ਖੇਡਣ ਡਏ ਹਾਂ ਅਸੀਂ, ਉਸ ਰਾਸ ਦੇ ਵਿੱਚ ਤਮਾਮ ਰੋਲ ਜਿੰਨਾ ਚਿਰ ਨਾ ਹੋਣਗੇ ਉਹ ਕੰਪਲੀਟ ਨਹੀਂ ਹੈ, ਉਹ ਖੇਡਣਾ। ਉਹ ਕਹਿੰਦੇ ਪਏ ਆ ਜੀ, ਇਹੀ ਤੇ ਕਹਿੰਦੇ ਪਏ ਆ ਕਿ ਵੀ ਹਰ ਬੰਦਾ ਤੇ ਖਿਲਾੜੀ ਹੈ। ਅੱਛਾ, ਕਿਆ ਤੁਸੀਂ ਮੈਂ ਸ਼ੁਰੂਆਤ 'ਚ ਸ਼ਾਇਦ ਤੁਸੀਂ ਪ੍ਰੋਗਰਾਮ ਦੀ ਇਬਤਦਾਈਆ ਸੁਣਿਆ ਹੋਵੇ, ਮੈਂ ਹੁਣ ਇਖਤਤਾਮੀਏ ਵੱਲ ਜਾ ਰਿਹਾ ਅਤੇ ਮੈਂ ਉਹ ਗੱਲ ਹੀ ਦੁਹਰਾਵਾਂਗਾ। ਹਮੇਸ਼ਾ ਉਸ ਅਦਾਕਾਰ ਦਾ ਰੋਲ ਬਹੁਤ ਕਮਜ਼ੋਰ ਹੁੰਦਾ ਹੈ ਜੋ ਹਮੇਸ਼ਾ ਆਪਣੇ ਸਪੋਰਟਿੰਗ ਐਕਟਰਸ ਵੱਲ ਵੇਖਦਾ ਹੈ, ਜਾਂ ਉਹ ਦੂਸਰੇ ਐਕਟਰਸ ਦੀ ਐਕਟਿੰਗ 'ਤੇ ਤਨਕੀਦ ਕਰਦਾ ਹੈ। ਉਸ ਬੰਦੇ ਦਾ ਆਪਣਾ ਰੋਲ ਠੀਕ ਹੈ, ਬਹੁਤ ਅੱਛੇ, ਮਜ਼ਾ ਆਇਆ। ਬੱਲੇ ਹਾਂ, ਠੀਕ ਹੋ ਗਿਆ। ਅੱਛਾ, ਹੁਣ ਜਦੋਂ ਜਾਂ ਉਹ ਸਪੋਰਟਿੰਗ ਐਕਟਰ ਲੱਭ ਰਿਹਾ ਹੈ ਜਾਂ ਦੂਸਰਿਆਂ ਤੇ ਤਨਕੀਦ ਕਰ ਰਿਹਾ ਹੈ, ਇਟ ਮੀਨਸ ਕਿ ਉਹ ਆਪਣੇ ਰੋਲ ਦੀ, ਆਪਣੇ ਕਰੈਕਟਰ ਦੀ ਨਾ ਤੇ ਉਹਦੀ ਤਿਆਰੀ ਹੈ, ਬਿਲਕੁਲ ਸਹੀ, ਨਾ ਉਹ ਸਹੀ ਐਕਟ ਕਰ ਸਕਦਾ, ਨਾ ਉਹ ਸਹੀ ਪਲੇ ਕਰ ਸਕਦਾ। ਵੈਰੀ ਗੁੱਡ ਜੀ, ਮੁੱਕ ਗਿਆ ਕੰਮ ਸਰ। ਇੱਥੇ ਹੀ ਰੱਖੋ, ਮੁੱਕ ਗਿਆ। ਮੈਂ ਨਿਹਾਲ ਹੋ ਗਿਆ ਸਰ, ਨਿਹਾਲ ਹੋ ਗਿਆ। ਔਰ ਅੰਦਾਜ਼ਾ ਕਰੋ, ਮੈਨੂੰ ਚੇਤਾ ਨਹੀਂ ਸੀ, ਤੁਹਾਡੀ ਖੈਰ ਹੋ ਜੇ, ਰੇਸ਼ਮਾ ਇੰਤਜ਼ਾਰ ਕਰ ਰਹੀ ਹੈ ਔਰ ਤੁਹਾਡਾ ਭਲਾ ਹੋ ਜੇ। ਉਹ ਵਿਚਾਰੀ 10 ਵਜੇ ਸੌਣ ਵਾਲੀ, ਉਹਨੂੰ ਕਿਹਾ ਸੀ ਰੇਸ਼ਮਾ ਤੂੰ ਆ ਕੇ ਸੁਣਾਉਣਾ ਹੈ ਕੁਛ, ਤੇ ਮੈਂ ਰੇਸ਼ਮਾ ਨੂੰ ਲਿਆ ਰਿਹਾ ਜੀ, ਉਹ ਵਿਚਾਰੀ ਦਾ ਮੂੰਹ ਧਵਾ ਕੇ ਉਹਨੂੰ ਮੈਂ ਆਨਲਾਈਨ ਕਰ ਰਿਹਾ ਜੀ। ਠੀਕ ਹੈ ਜੀ, ਥੈਂਕ ਯੂ। ਇਸ ਤੋਂ ਬਾਅਦ ਹਾਂ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਅੱਲਾਹ ਹਾਫਿਜ਼।